ਉਹ ਮੋਦੀ ਜਿਸ ਨੂੰ 2002 ਦੀ ਨਸਲਕੁਸ਼ੀ ਮੁਸਲਮਾਨਾਂ ਦੀ ਕਰਨ ਤੋਂ ਬਾਅਦ ਜਿਹੜਾ 2014 ਤੱਕ ਅਮਰੀਕਾ ਦੇ ਵਿੱਚ ਨਹੀਂ ਸੀ ਐਂਟਰ ਕਰਨ ਦਿੱਤਾ ਗਿਆ। 22 ਜੂਨ ਨੂੰ ਜਿਹੜਾ ਵਾਈਟ ਹਾਊਸ ਦੇ ਵਿੱਚ ਉਹਨੂੰ ਸਟੇਟ ਡਿਨਰ ਦਿੱਤਾ ਜਾਣਾ ਹੈ। ਬਹੁਤ ਵੱਡਾ ਆਨਰ ਹੁੰਦਾ ਕਿਸੇ ਨੂੰ ਤੁਸੀਂ ਸਟੇਟ ਗੈਸਟ ਦੇ ਤੌਰ ਤੇ ਇਨਵਾਈਟ ਕਰਦੇ, ਪਰ ਕੋਈ ਪੁੱਛਿਆ ਜਾ ਸਕਦਾ ਕਿਹੜੀ ਖੁਸ਼ੀ 'ਚ। ਇਸ ਲਈ ਵੀ ਉਹਨੇ ਘੱਟ ਗਿਣਤੀਆਂ ਦਾ ਘਾਣ ਕੀਤਾ, ਇਸ ਲਈ ਕਿ ਉਸਨੇ 1 ਬਿਲੀਅਨ 400 ਮਿਲੀਅਨ ਲੋਕਾਂ ਨੂੰ ਪੋਲਰਾਈਜ਼ ਕੀਤਾ, ਜਿਹੜਾ ਜ਼ਿੰਮੇਵਾਰ ਹੈ ਜੁਡੀਸ਼ਰੀ ਦਾ ਗਲਾ ਘੁੱਟਣ ਲਈ। ਸ਼ਾਇਦ ਇਸ ਲਈ ਹੈ ਕਿ ਜੀ ਯੂਕਰੇਨ ਦੇ ਉੱਤੇ ਜਿਹੜਾ ਇੰਡੀਆ ਨੇ ਸਟੈਂਡ ਜਿਹੜਾ ਉਹ ਕਲੀਅਰ ਨਹੀਂ ਲਿਆ। ਹੁਣ ਇਹ ਤਾਂ ਪਨਿਸ਼ਮੈਂਟ ਹੋਣੀ ਚਾਹੀਦੀ ਹੈ। ਤੁਰਕੀ ਨੂੰ ਤੁਸੀਂ ਪਨਿਸ਼ ਕਰ ਰਹੇ ਹੋ ਕਿ ਉਹ S-400 ਉਹਨੇ ਰਸ਼ੀਆ ਤੋਂ ਲਈਆਂ, ਇੰਡੀਆ ਨੂੰ ਤੁਸੀਂ ਆਫ ਦਾ ਹੁੱਕ ਕਰ ਰਹੇ ਹੋ। ਇੰਡੀਆ ਨਾ UN ਜਨਰਲ ਅਸੈਂਬਲੀ 'ਚ ਨਾ ਸਿਕਿਉਰਿਟੀ ਕਾਉਂਸਲ 'ਚ ਨਾ ਇੰਟਰਨੈਸ਼ਨਲ ਫੋਰਮਸ ਦੇ ਉੱਤੇ ਕੰਡੈਮ ਵੀ ਨਹੀਂ ਕਰਨ ਨੂੰ ਤਿਆਰ ਰਸ਼ੀਆ ਨੂੰ, ਤੇ ਇਧਰ ਅਮਰੀਕਾ ਨੇ ਇਵੇਂ ਹੈ ਜਿਵੇਂ ਯੂਕਰੇਨ ਦੇ ਮੁੱਦੇ ਤੇ ਸਭ ਕੁਝ ਦਾਅ ਤੇ ਲਾਇਆ ਹੋਇਆ ਹੈ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕੀ ਪ੍ਰੈਜ਼ੀਡੈਂਟ ਬਾਈਡਨ ਵੱਲੋਂ ਮੋਦੀ ਨੂੰ ਅਮਰੀਕਾ ਦੌਰੇ ਦੀ ਸ਼ਾਹੀ ਦਾਵਤ ਜਿਹੜੀ ਹੈ ਉਹ ਦਿੱਤੀ ਗਈ ਹੈ ਔਰ 22 ਜੂਨ ਨੂੰ ਮੋਦੀ ਨੂੰ ਵਾਈਟ ਹਾਊਸ ਵਿੱਚ ਸ਼ਾਹੀ ਭੋਜ ਦਿੱਤਾ ਜਾਵੇਗਾ। ਔਰ ਮਾਹਿਰਾਂ ਵੱਲੋਂ ਦਿਮਾਗ ਲੜਾਇਆ ਜਾ ਰਿਹਾ ਹੈ ਕਿ ਇਸ ਮੌਕੇ ਭਾਰਤ ਨੂੰ ਇੰਨੀ ਅਹਿਮੀਅਤ ਦੇਣ ਦੀ ਕੀ ਵਜ੍ਹਾ ਹੈ। ਸੋ ਬਾਈਡਨ ਦੀ ਵਜ੍ਹਾ ਕੋਈ ਵੀ ਹੋਵੇ, ਭਾਰਤ ਸਿੱਖਾਂ ਵੱਲੋਂ ਇਸ ਮੌਕੇ ਤੇ ਜ਼ੋਰਦਾਰ ਵਿਖਾਵੇ ਦੀਆਂ ਜਿਹੜੀਆਂ ਤਿਆਰੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ। ਔਰ ਇਸ ਸੰਬੰਧੀ ਟੋਰਾਂਟੋ ਤੋਂ ਸਾਡੇ ਵੀਰ ਜਵਾਰ ਸ਼ਾਹ ਜੀ ਹੋਰਾਂ ਨੇ ਸਾਨੂੰ ਲਿਖਤੀ ਸੁਝਾਅ ਭੇਜੇ ਨੇ, ਜਿਹੜੇ ਆਪਾਂ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਪ੍ਰੈਜ਼ੀਡੈਂਟ ਬਾਈਡਨ ਜਿਹੜਾ ਕਿ ਅਜੇ ਉਮੀਦਵਾਰ ਸੀ ਪ੍ਰੈਜ਼ੀਡੈਂਸੀ ਦਾ ਔਰ ਟਰੰਪ ਦੇ ਬੜੂਏ ਫਸੇ ਹੋਏ ਸੀ, ਇਹਨਾਂ ਦਾ ਸਾਰਾ ਪਾਰਟ ਚੱਲ ਰਿਹਾ ਸੀ ਜੀ, ਤੇ ਮੇਰਾ ਅਕਸਰ ਇਸ ਦੇ ਉੱਤੇ ਕਮੈਂਟ ਹੁੰਦਾ ਸੀ, ਮੈਂ ਕਿ ਵੀ ਭਾਵੇਂ ਇਹ ਹੁਣ ਬਜ਼ੁਰਗ ਵੀ ਹੈ ਔਰ ਐਕਸਪੀਰੀਅੰਸਡ ਹੈ, ਹੋਰ ਸ਼ਾਇਦ ਬਾਕੀ ਫੀਲਡਸ ਦੇ ਵਿੱਚ ਇਕੋਨਮੀ ਦੇ ਮਾਮਲੇ 'ਚ ਜਾਂ ਅਦਰਵਾਈਜ਼ ਉਹ ਕਿੰਨਾ ਕੁ ਕੁਛ ਕਰ ਸਕੇਗਾ ਕਿ ਨਹੀਂ, ਪਰ ਮੇਰੀ ਇੱਕ ਤਵੱਕੋ ਸੀ ਕਿ ਇਸ ਬਹੁਤ ਲੰਬਾ ਵਕਤ ਸੈਨੇਟਰ ਰਿਹਾ ਔਰ ਸੈਨੇਟ ਦੇ ਵਿੱਚ ਵੀ ਜਿਹੜੀ ਫੋਰਨ ਅਫੇਅਰਸ ਕਮੇਟੀ ਹੈ ਉਹਦਾ ਚੇਅਰਮੈਨ ਵੀ ਰਿਹਾ, ਕਿੰਨੇ ਡੈਮੋਕ੍ਰੈਟਿਕ ਪ੍ਰੈਜ਼ੀਡੈਂਟ ਨਾਲ ਸਰਵ ਕੀਤਾ ਔਰ ਮੈਂ ਇਸ ਦੀ ਜਿਹੜੀ ਹੈ ਉਹ ਐਕਸਪਰਟੀਜ਼ ਤੋਂ ਨੂੰ ਐਡਮਾਇਰ ਵੀ ਕਰਦਾ ਸੀ ਕਿ ਫੋਰਨ ਅਫੇਅਰਸ ਨੂੰ ਬਹੁਤ ਚੰਗੀ ਤਰ੍ਹਾਂ ਸਮਝਦਾ ਹੈ। ਤੇ ਮੇਰਾ ਇਹ ਮੰਨਣਾ ਸੀ ਕਿ ਵੀ ਐਟਲੀਸਟ ਜਿਵੇਂ ਹਾਲਾਂ ਟਰੰਪ ਨੇ ਕੁਝ ਫੈਸਲੇ ਧੱਕੜ ਲਏ ਐਜ਼ ਏ ਪ੍ਰੈਜ਼ੀਡੈਂਟ, ਜਿਵੇਂ ਇਰਾਕ ਚੋਂ ਫੌਜ ਕੱਢਣਾ ਸੀ ਜਾਂ ਤਾਲਿਬਾਨ ਦੇ ਨਾਲ ਨੈਗੋਸ਼ੀਏਸ਼ਨ ਸ਼ੁਰੂ ਕਰਕੇ ਜਿਹੜੀ 20 ਸਾਲ ਤੋਂ ਉੱਥੇ ਮੈਸ ਬਣਿਆ ਹੋਇਆ ਸੀ ਉਹਦੇ ਚੋਂ ਅਮਰੀਕਾ ਨੂੰ ਕੱਢਿਆ। ਹਾਲਾਂ ਬਾਈਡਨ ਨੇ ਉਹਦੇ 'ਚ ਹਾਲਾਂ ਉਸ ਲਈ ਉਹਨੂੰ ਜ਼ਿੰਮੇਵਾਰ ਵੀ ਦੱਸਿਆ ਜਾ ਰਿਹਾ ਹੈ ਕਿ ਹੈਫਜ਼ੈਡਸਲੀ 15 ਅਗਸਤ ਨੂੰ ਜੋ ਹੋਇਆ ਜਿਵੇਂ ਫੌਜ ਨਿਕਲੀ, ਪਰ ਇਹਦੇ ਬਾਵਜੂਦ ਕਿ ਬਾਈਡਨ ਦੇ ਉੱਤੇ ਦਬਾਅ ਸੀ ਕਿ ਹੌਲੀ ਹੌਲੀ ਕੱਢਿਆ ਜਾਏ, ਡੈਡਲਾਈਨ ਨਾ ਮੀਟ ਕੀਤੀ ਜਾਏ ਜਿਹੜੀ ਪਹਿਲੀ ਹੈ। ਉਹਨੇ ਕ੍ਰਿਟਿਸਿਜ਼ਮ ਲਿਆ, ਪਰ ਇਹ ਠੀਕ ਫੈਸਲਾ ਸੀ ਕਿ ਉੱਥੋਂ ਫੌਜ ਕੱਢੇ ਬਿਨਾਂ ਜਿਹੜਾ ਹੈ ਉਹ ਇਹਨਾਂ ਦਾ ਬਚਾਅ ਨਹੀਂ ਸੀ ਹੁੰਦਾ। ਲੇਕਿਨ ਜਿਹੜਾ ਦੂਸਰਾ ਐਸਪੈਕਟ ਸੀ ਕਿ ਵੀ ਅਮਰੀਕਾ ਨੂੰ ਜਿਵੇਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜਾ ਸੋਵੀਅਤ ਯੂਨੀਅਨ ਦੇ ਬ੍ਰੇਕਅਪ ਹੋਣ ਤੋਂ ਬਾਅਦ ਇੱਕ ਓਨਲੀ ਸੁਪਰ ਪਾਵਰ ਦੇ ਤੌਰ ਤੇ ਉਭਰੀ ਔਰ ਕੁਝ ਜਿਹੜੇ ਫੈਸਲੇ ਸੀ ਇਹਨਾਂ ਨੇ ਉਹ ਸੁਪਰ ਪਾਵਰ ਵਾਲੇ ਨਾ ਕਰਕੇ ਜਿਹੜੇ ਆਮ ਕਾਊਬॉय ਵਾਲੀ ਜਿਹੜੀ ਮੈਂਟੈਲਿਟੀ ਹੈ ਟੈਕਸਨ ਉਸ ਵਰਗੇ ਕੀਤੇ। ਤੇ ਮੈਨੂੰ ਸੀ ਕਿ ਵੀ ਇਹ ਬੜਾ ਐਕਸਪੀਰੀਅੰਸਡ ਹੈਂਡ ਹੈ ਫੋਰਨ ਪਾਲਿਸੀ ਦੇ ਉੱਤੇ, ਇਹਦਾ ਚੰਗਾ ਅਬੂਰ ਹੈ ਔਰ ਇਹ ਉਹਨਾਂ ਗਲਤੀਆਂ ਨੂੰ ਦਰੁਸਤ ਕਰੇਗਾ। ਔਰ ਹਿਊਮਨ ਰਾਈਟਸ ਦੇ ਮੁੱਦੇ ਦੇ ਉੱਤੇ ਹਮੇਸ਼ਾ ਹੀ ਡੈਮੋਕ੍ਰੈਟਸ ਔਰ ਈਵਨ ਬਾਈਡਨ ਦੀ ਟੇਕ ਵੀ ਜਿਹੜੀ ਹੈ ਬੜੀ ਐਗਰੈਸਿਵ ਰਹੀ ਹੈ ਔਰ ਇਸ ਮੁੱਦੇ ਦੇ ਉੱਤੇ ਉਹ ਹਮੇਸ਼ਾ ਹੀ ਬੋਲਦਾ ਰਿਹਾ। ਲੇਕਿਨ ਅਨਫੋਰਚੂਨੇਟਲੀ ਬਾਕੀ ਤਾਂ ਫਰੰਟਸ ਤੇ ਬਾਈਡਨ ਨੇ ਫੇਲ ਹੋਣਾ ਹੀ ਸੀ, ਜੋ ਡੋਮੈਸਟਿਕ ਲੈਵਲ ਤੇ ਸੀ, ਜੋ ਹੁਣ ਨਜ਼ਰ ਵੀ ਆ ਰਿਹਾ ਵੀ ਜੇ ਡੈਟ ਨੈਗੋਸ਼ੀਏਸ਼ਨ ਹੈ ਜਾਂ ਅਦਰਵਾਈਜ਼ ਜਿਹੜਾ ਕਿਸ ਪਾਸੇ ਨੂੰ ਗੱਲ ਜਾ ਰਹੀ ਹੈ। ਔਰ ਲੇਕਿਨ ਜਿੰਨਾ ਕਲੈਪਸ ਫੋਰਨ ਪਾਲਿਸੀ ਦੇ ਮੁੱਦੇ ਤੇ ਹੋਇਆ ਉਨਾ ਸ਼ਾਇਦ, ਕਿਉਂਕਿ ਹੁਣ ਪ੍ਰੈਜ਼ੀਡੈਂਸੀ ਦੀ ਅਗਲੀ ਦੌੜ ਸ਼ੁਰੂ ਹੋ ਗਈ ਹੈ ਆਲਰੇਡੀ, ਇਹਦੇ ਬਾਵਜੂਦ ਵਿਦਨ ਪਾਰਟੀ ਪ੍ਰੈਸ਼ਰ ਸੀ ਵੀ ਨਾ ਰਨ ਕਰੇ, ਉਹ ਰਨ ਕਰ ਰਿਹਾ ਔਰ ਉਹਨੇ ਆਪਣਾ ਕਰਨਾ ਹੈ, ਉਹ ਲੋਕਾਂ ਨੂੰ ਜਵਾਬਦੇਹ ਹੋਏਗਾ 1-to-1 ਡਿਬੇਟਸ ਦੇ ਵਿੱਚ ਵੀ ਕੀ ਕਰਨਾ। ਲੇਕਿਨ ਜਿਹੜੀ ਸਭ ਤੋਂ ਵੱਡੀ ਫੇਲਿਅਰ ਜਿਹੜਾ ਮੈਨੂੰ ਲੱਗਦਾ ਸੀ ਕਿ ਸਭ ਤੋਂ
ਪਾਵਰਫੁਲ ਫੋਰਟੇ ਹੈ ਬਾਈਡਨ ਦਾ, ਉਹ ਸਭ ਤੋਂ ਵੱਡੀ ਵੀਕਨੈਸ ਹੋਈ ਉਹ ਹੈ ਫੋਰਨ ਪਾਲਿਸੀ। ਅੱਛਾ। ਔਰ ਉਹਦੇ ਚ ਅਸੀਂ ਦੇਖਦੇ ਹਾਂ ਕਿ ਵੀ ਕਿਵੇਂ ਹਰ ਅਮਰੀਕਾ ਦੀ ਪ੍ਰੈਸਟੀਜ ਕਲਾਊਟ ਇਸ ਵੇਲੇ ਲੋਐਸਟ ਐਬ ਦੇ ਉੱਤੇ ਹੈ। ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਪਹਿਲਾਂ ਦੇ ਅੰਦਾਜ਼ ਨੂੰ ਵੀ ਜੇ ਅਸੀਂ ਦੇਖਿਆ ਜਾਏ ਮਿਡਲ ਈਸਟ ਹੱਥੋਂ ਨਿਕਲ ਗਿਆ। ਔਰ ਉਹਦੇ ਚ ਅਸੀਂ ਜਿਹੜੀ ਯੂਕਰੇਨ ਦੀ, ਹੁਣ ਯੂਕਰੇਨ ਦਾ ਇਹੀ ਨਹੀਂ ਕਿ ਯੂਕਰੇਨ ਦੇ ਉੱਤੇ ਰਸ਼ੀਆ ਐਗਰੈਸਿਵ ਹੈ, ਬਾਈਡਨ ਸਗੋਂ ਬਾਈਡਨ ਦੇ ਲੜਕੇ ਦੀ ਕੋਈ ਡੀਲ ਜਿਹੜੀ ਹੈ ਯੂਕਰੇਨੀਅਨ ਪ੍ਰੈਜ਼ੀਡੈਂਟ ਇਸੇ ਜ਼ੈਲੈਂਸਕੀ ਨੂੰ ਸੈਨੇਟ ਦੇ ਵਿੱਚ ਖਲੋ ਕੇ ਸੈਨੇਟਰ ਮੋਸਟ ਕਰਪਟ ਕਹਿੰਦੇ ਸੀ, ਔਰ ਕੋਈ ਡੀਲ ਜਿਹੜੀ ਹੈ ਫਾਈਨੈਂਸ਼ੀਅਲ ਉਹ ਵੀ ਜਿਹੜੀ ਸ਼ੱਕ ਦੇ ਘੇਰੇ 'ਚ ਸੀ ਉਹ ਸਾਹਮਣੇ ਸੀ। ਔਰ ਉਦੋਂ ਲੱਗਦਾ ਸੀ ਕਿ ਜੀ ਬਾਈਡਨ ਦਾ ਐਡਾ ਕੀ ਇੰਟਰਸਟ ਹੈ ਯੂਕਰੇਨ ਦੇ ਵਿੱਚ ਜਾਂ ਦੂਜੇ ਦੇ ਵਿੱਚ, ਹਾਲਾਂ ਚਲੋ ਕੈਥੋਲਿਕ ਹੋਣਾ ਜਾਂ ਆਇਰਿਸ਼ ਜਾਂ ਦੂਜੇ ਦੀ, ਪਰ ਉਹ ਵੀ ਕੋਈ ਗੱਲ ਨਹੀਂ ਸੀ ਬਣਦੀ। ਜਿਵੇਂ ਕੁਝ ਮੁੱਦਿਆਂ ਦੇ ਉੱਤੇ ਜਿਵੇਂ ਨਹਿਰੂ ਬਾਰੇ ਕਿਹਾ ਜਾਂਦਾ ਜੀ ਉਹ ਕਸ਼ਮੀਰੀ ਪੰਡਤ ਸੀ, ਉਹਦਾ ਕਸ਼ਮੀਰ 'ਚ ਬੜਾ ਇੰਟਰਸਟ ਸੀ ਕਿ ਕਸ਼ਮੀਰ ਜਿਹੜਾ ਉਹ ਰਹੇ ਇੱਧਰ ਹੀ। ਹੁਣ ਇਸ ਸਭ ਦੇ ਚਲਦਿਆਂ ਬਾਈਡਨ ਦੀ ਚੀਨ ਬਾਰੇ ਜਿਹੜੀ ਨੀਤੀ ਵੀ ਸੀ, ਬੇਸ਼ੱਕ ਉਹ ਕੰਟੀਨਿਊਟੀ ਸੀ ਜਿਹੜੀ ਪ੍ਰੈਜ਼ੀਡੈਂਟ ਟਰੰਪ ਨੇ ਵੀ ਔਰ ਟਰੰਪ ਤੋਂ ਵੀ ਪਹਿਲਾਂ ਪ੍ਰੈਜ਼ੀਡੈਂਟ ਓਬਾਮਾ ਨੇ ਜਾਰੀ ਰੱਖੀ, ਪਰ ਜਿਸ ਅੰਦਾਜ਼ ਦੇ ਵਿੱਚ ਉਹ ਸਾਰੀ ਹੈਂਡਲਿੰਗ ਹੋਈ ਉਹਦੇ 'ਚ ਨਾ ਤਾਂ ਚਾਈਨਾ ਕਾਰਨਰ ਹੋਇਆ, ਲੇਕਿਨ ਈਵਨ ਜਿਹੜੇ ਅਮਰੀਕਾ ਦੇ ਆਪਣੇ ਐਲਾਈ ਸੀ ਮਿਡਲ ਈਸਟ, ਸਾਊਦੀ ਅਰੇਬੀਆ ਜਾਂ UAE ਦਾ ਹੱਥੋਂ ਨਿਕਲ ਜਾਣਾ। ਟਰਕੀ ਦੇ ਨਾਲ ਤੁਸੀਂ ਕਿਸ ਕਿਸਮ ਦੀ ਰਿਲੇਸ਼ਨਸ਼ਿਪ ਕਰ ਰਹੇ ਹੋ, ਅਮਰੀਕਨ ਲਾਅ ਜਿਹੜਾ ਟਰਕੀ ਤੇ ਲਾਗੂ ਕਰ ਰਹੇ ਹੋ ਸੈਂਕਸ਼ਨਸ ਦਾ ਕਿ S-400 ਮਿਸਲ ਡਿਫੈਂਸ ਸਿਸਟਮ ਲਿਆ, ਇੰਡੀਆ ਨੂੰ ਤੁਸੀਂ ਆਫ ਦਾ ਹੁੱਕ ਕਰ ਰਹੇ ਹੋ। ਚਾਈਨਾ ਨੂੰ ਖਾਮਖਾ, ਚਾਈਨਾ ਦੀ ਫੋਰਨ ਪਾਲਿਸੀ ਇੱਕ ਰੀਅਲਿਸਟਿਕ ਜਿਹੀ ਹੁੰਦੀ ਹੈ, ਬਾਕੀ ਹਿਊਮਨ ਰਾਈਟਸ ਦੂਜੇ ਤੀਜੇ ਤੇ ਉਹ ਤਾਂ ਕਮਿਊਨਿਸਟ ਰਜੀਮ ਹੈ, ਉਹਨਾਂ ਨੇ ਕੀ ਕਰ ਰਿਹਾ ਕੀ ਨਹੀਂ ਕਰਨਾ। ਪਰ ਜਿਵੇਂ ਬਾਈਡਨ ਨੇ ਤਿੱਬਤ ਦੇ ਮੁੱਦੇ ਨੂੰ ਫੇਰ ਉਭਾਰਿਆ, ਹਾਲਾਂਕਿ ਟਰੰਪ ਨੇ ਆਪਣੇ ਪੀਰੀਅਡ 'ਚ ਦਲਾਈ ਲਾਮੇ ਨਾਲ ਕੋਈ ਮੁਲਾਕਾਤ ਨਹੀਂ ਸੀ ਕੀਤੀ, ਉਹਨੂੰ ਬਿਲਕੁਲ, ਔਰ ਫੰਡਿੰਗ ਵੀ ਉਹਨਾਂ ਦੀ ਘਟਾ ਦਿੱਤੀ ਸੀ। ਤਿੱਬਤ ਨੂੰ ਉਭਾਰਨਾ, ਤਾਈਵਾਨ ਦਾ ਰੌਲਾ ਪਾਉਣਾ ਖਾਮਖਾ ਔਰ ਕਰਨਾ ਵੀ ਕੁਛ ਨਾ, ਇਨ ਦਾ ਐਂਡ ਆਫ ਦਾ ਡੇ ਹੋਣਾ ਕੀ ਹੈ। ਲੇਕਿਨ ਜਿਉਂ-ਜਿਉਂ ਚਾਈਨਾ ਨੂੰ ਆਈਸੋਲੇਟ ਕਰਨ ਦੀ ਕੋਸ਼ਿਸ਼ ਕੀਤੀ, ਚਾਈਨਾ ਔਰ ਰਸ਼ੀਆ ਔਰ ਯੂਕਰੇਨ ਮੁੱਦੇ ਦੇ ਉੱਤੇ ਜਿਵੇਂ ਬਾਈਡਨ ਨੇ ਆਪਣੇ ਆਪ ਨੂੰ ਤਾਂ ਨੈਟੋ ਨੂੰ ਸਟਰੋਂਗ ਕਰਨ ਦੀ ਲਾਈਨ ਲੈਣ ਦੀ ਲਾਈਨ ਸੀ, ਲੇਕਿਨ ਰਸ਼ੀਆ ਔਰ ਚਾਈਨਾ ਕਲੋਜ਼ ਚਲੇ ਗਏ। ਕਿੰਨੇ ਮੁਲਕ ਅਫਰੀਕਨ ਕੰਟੀਨੈਂਟ ਦੇ ਹੋਣ ਜਾਂ ਮਿਡਲ ਈਸਟ ਦੇ ਹੋਣ, ਉਹ ਚਾਈਨਾ ਵੱਲ ਉਹਨਾਂ ਦਾ ਝੁਕਾਅ ਹੋਇਆ। ਤੇ ਇਸ ਸਭ ਦੇ ਚਲਦਿਆਂ ਮੈਂ ਸਮਝਦਾ ਹਾਂ ਵੀ ਜਿਹੜਾ ਇਹਨੂੰ ਫਿਊਚਰ ਦੇ ਵਿੱਚ ਬਾਈਡਨ ਨੂੰ ਜਵਾਬਦੇਹ ਹੋਣਾ ਪਏਗਾ, ਫਿਊਚਰ ਦੇ ਹਿਸਟੋਰੀਅਨਸ ਨੂੰ ਵੀ ਔਰ ਅਦਰਵਾਈਜ਼ ਵੀ, ਕਿ ਕਿੱਥੇ ਹਿਊਮਨ ਰਾਈਟਸ ਦੀ ਗੱਲ ਕਰਨ ਵਾਲਾ ਮੁਲਕ, ਔਰ ਉਹਦੇ ਚ ਇੰਡੀਵਿਜੂਅਲੀ ਬਾਈਡਨ ਵੀ ਜਿਹਨੂੰ ਹਿਊਮਨ ਰਾਈਟਸ ਚੈਂਪੀਅਨ ਦੇ ਤੌਰ ਤੇ ਦੇਖਿਆ ਜਾਂਦਾ ਸੀ, ਉਸ ਇੰਡੀਅਨ ਦੇ ਸਾਹਮਣੇ, ਉਸ ਇੰਡੀਆ ਦੇ ਸਾਹਮਣੇ ਉਸ ਨੇ ਅਮਰੀਕਾ ਦਾ ਸਿਰ ਝੁਕਾ ਦਿੱਤਾ ਹੈ। ਭਾਵੇਂ ਕਹਿਣ ਨੂੰ ਸਟ੍ਰੈਟੇਜਿਕ ਪਾਰਟਨਰ, ਇੰਡੋ ਪੈਸੀਫਿਕ, ਫਲਾਣਾ ਢਿਮਕਾ, ਲੇਕਿਨ ਇਹ ਗੱਲ ਲਈ ਉਹਨਾਂ ਦੀ ਜਵਾਬਦੇਹੀ ਹਮੇਸ਼ਾ ਹੋਏਗੀ ਕਿ ਉਹ ਇੰਡੀਆ ਜਿਹਨੂੰ ਲਗਾਤਾਰ ਇਹਨਾਂ ਦੀ ਆਪਣੀ ਬਾਡੀ US ਸਿਰਫ ਪਿਛਲੇ 4 ਸਾਲਾਂ ਤੋਂ ਚੌਥਾ ਸਾਲ ਹੈ ਹੁਣ, ਉਹ ਐਲਾਨ ਕਰਦੀ ਹੈ ਵੀ ਇੰਡੀਆ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨੋ। ਉਹ ਮੋਦੀ ਜਿਸ ਨੂੰ 2002 ਦੀ ਨਸਲਕੁਸ਼ੀ ਮੁਸਲਮਾਨਾਂ ਦੀ ਕਰਨ ਤੋਂ ਬਾਅਦ ਜਿਹੜਾ 2014 ਤੱਕ ਅਮਰੀਕਾ ਦੇ ਵਿੱਚ ਨਹੀਂ ਸੀ ਐਂਟਰ ਕਰਨ ਦਿੱਤਾ ਗਿਆ, US ਸਿਰਫ ਦਾ ਉਹ ਕਾਨੂੰਨ ਉਹਦੇ ਤੇ ਲਾਗੂ ਹੁੰਦਾ ਸੀ, ਜਿਹੜੀ ਰਿਕਮੈਂਡੇਸ਼ਨ ਸੀ। ਹੁਣ ਇਸ ਸਭ ਦੇ ਚਲਦਿਆਂ ਜਿਵੇਂ ਬਾਈਡਨ ਨੇ ਬੈਂਡ ਬੈਕਵਰਡ ਕੀਤਾ, ਹੁਣ ਦੂਸਰੇ ਪਾਸੇ ਜਿਹੜਾ ਮੈਸੇਜ ਅਮਰੀਕਾ ਨੇ ਆਪਣੀਆਂ ਫੈਲੋ ਕੰਟਰੀਜ਼ ਨੂੰ ਜਿਹੜੇ ਇਹਨਾਂ ਨਾਲ ਦੋਸਤੀ ਕਰਦੇ ਨੇ ਕਿ ਵੀ ਤੁਸੀਂ ਡੰਪ ਕਿਵੇਂ ਕਰਦੇ ਹੋ। ਅਸੀਂ ਅਫਗਾਨਿਸਤਾਨ ਦੀ ਗੱਲ ਤਾਂ ਕਰਦੇ ਹਾਂ ਕਿ ਵੀ ਜੇ ਅਫਗਾਨਿਸਤਾਨ ਨੂੰ ਪਹਿਲਾਂ ਸੋਵੀਅਤ ਯੂਨੀਅਨ ਦੇ ਖਿਲਾਫ ਮੁਜਾਹਿਦੀਨ ਖੜੇ ਕਰਕੇ ਲੜਵਾਇਆ, ਛੱਡਤਾ, ਹੁਣ ਵੀ ਇਹ ਕਿਹਾ ਜਾਂਦਾ ਕਿ ਭਾਈ ਉਵੇਂ ਮਦਦ ਨਹੀਂ ਕੀਤੀ ਜਾ। ਪਾਕਿਸਤਾਨ ਜਿਹੜਾ ਉਹਨਾਂ ਦਾ ਕੋਲਡ ਵਾਰ ਈਰਾ ਦਾ ਸਾਥੀ, ਜਿਹੜਾ ਨੈਟੋ ਵਾਂਗ ਇਹਨਾਂ ਦੇ ਨਾਲ ਖਲੋਤਾ, ਸੀਟੋ ਦੂਜੇ ਤੀਜੇ, ਹੁਣ ਬਾਈਡਨ ਦਾ ਐਡਮਿਨਿਸਟ੍ਰੇਸ਼ਨ ਹੋਇਆ, ਇਮਰਾਨ ਖਾਨ ਨੂੰ ਫੋਨ ਤੱਕ ਨਾ ਕਰਨਾ ਜਦੋਂ ਪ੍ਰਾਈਮ ਮਿਨਿਸਟਰ ਸੀ। ਹੁਣ ਜਦੋਂ ਇਮਰਾਨ ਖਾਨ ਲੱਥ ਵੀ ਗਿਆ, ਹੁਣ ਜਿਹੜੇ ਆਏ ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਸਾਜ਼ਿਸ਼ ਤਹਿਤ ਅਮਰੀਕਾ ਲਿਆਇਆ, ਈਵਨ ਉਹਨੇ ਸ਼ਹਬਾਜ਼ ਸ਼ਰੀਫ ਨੂੰ ਵੀ ਫੋਨ ਨਹੀਂ ਕੀਤਾ। ਦੂਜੇ ਪਾਸੇ ਜੋ ਸਿਫਤਾਂ ਦੇ ਪੁੱਲ ਮੋਦੀ ਦੇ ਬੰਨੇ ਜਾ ਰਹੇ ਨੇ ਕਿ ਜੀ ਮੈਨੂੰ ਤਾਂ ਤੇਰਾ ਆਟੋਗ੍ਰਾਫ ਚਾਹੀਦਾ ਹੈ, ਜਾਂ ਜਿਵੇਂ ਜਿੰਨੀ ਅਹਿਮੀਅਤ ਮੋਦੀ ਨੂੰ ਦਿੱਤੀ ਗਈ ਹੈ ਅਮਰੀਕਾ ਵੱਲੋਂ, ਇਹ ਜਾਣਦਿਆਂ ਹੋਇਆਂ ਵੀ ਕਿ ਵਿਦਨ ਕੰਟਰੀ 200 ਮਿਲੀਅਨ ਮੁਸਲਮਾਨਾਂ ਨਾਲ ਕੀ ਹੋ ਰਿਹਾ। ਇਹਦੇ ਹੁਣ ਜੇ G20 ਦੀ ਮੀਟਿੰਗ ਇਹਨਾਂ ਨੇ
ਭਾਵੇਂ ਵਰਕਿੰਗ ਗਰੁੱਪ ਹੈ ਉਹਨਾਂ ਦਾ ਟੂਰਿਜ਼ਮ ਪ੍ਰਮੋਸ਼ਨ ਦੇ ਨਾਂ ਥੱਲੇ। ਅਮਰੀਕਾ UN ਸਿਕਿਉਰਿਟੀ ਕਾਉਂਸਲ ਦਾ ਮੈਂਬਰ ਹੈ, ਰੈਜ਼ੋਲੂਸ਼ਨ ਇਹਨਾਂ ਨੇ ਪਾਸ ਕੀਤੇ ਹੋਏ ਨੇ, ਕਿਵੇਂ ਅਮਰੀਕਾ ਨੇ ਉਹਦੇ 'ਚ ਪਾਰਟਿਸਿਪੇਸ਼ਨ ਕੀਤੀ। ਬਿਲਕੁਲ। ਚਾਈਨਾ ਨੇ ਘੱਟੋ ਘੱਟ, ਭਾਵੇਂ ਚਾਈਨਾ ਦਾ ਆਪਣਾ ਰਿਕਾਰਡ ਜੋ ਮਰਜ਼ੀ ਹੋਏ ਹਿਊਮਨ ਰਾਈਟਸ ਦੇ ਮੁੱਦੇ ਤੇ, ਪਰ ਉਹਨੇ ਕਿਹਾ ਜੀ ਡਿਸਪਿਊਟਡ ਟੈਰੀਟਰੀ ਆ, ਉਹਨੇ ਨਾ ਕਰ ਦਿੱਤੀ ਜਾਣ ਤੋਂ। ਹੁਣ ਇਹ ਜਿਹੜਾ ਮੇਰਾ ਖਿਆਲ ਹੈ ਵੀ ਉਹਨੂੰ ਪਤਾ ਨਹੀਂ, ਬਾਈਡਨ ਨੂੰ ਲੱਗਦਾ ਸੀ ਵੀ ਇਹ ਸਾਰਾ ਜਿਹੜਾ ਇਹ ਅਜੇ ਪੂਰਾ ਘਰ ਨਹੀਂ ਹੋਇਆ ਮੋਦੀ ਦਾ, ਘਰ ਹੋਰ ਅੱਗੋਂ ਪੂਰਾ ਕਰੀਏ। ਕਿ ਬਾਈਡਨ ਤੀਸਰਾ ਸਾਲ ਉਹਦਾ ਹੁਣ ਹੈਗਾ, ਆਲਮੋਸਟ ਚੌਥੇ ਤੇ ਜਾ ਰਿਹਾ। ਅੱਛਾ। ਓਬਾਮਾ ਦੇ ਵੇਲੇ ਉਹਨੂੰ ਮੋਦੀ ਨੂੰ ਸੱਦਿਆ ਗਿਆ ਸੀ, ਟਰੰਪ ਦੇ ਵੇਲੇ ਵੀ ਸੀ। ਹੁਣ ਸ਼ਾਹੀ ਦਾਵਤ ਜਦੋਂ ਕਿਹਾ ਜਾਂਦਾ, ਸਟੇਟ ਡਿਨਰ ਬਹੁਤ ਵੱਡੀ ਗੱਲ ਹੁੰਦੀ ਹੈ। ਸਟੇਟ ਗੈਸਟ ਹਾਲਾਂ ਮਿਲਿਆ ਮੋਦੀ ਨੂੰ ਕਈ ਵਾਰੀ ਹੈ, ਮੋਦੀ ਵੀ ਅਮਰੀਕਾ 'ਚ ਆਇਆ। 22 ਜੂਨ ਨੂੰ ਜਿਹੜਾ ਵਾਈਟ ਹਾਊਸ ਦੇ ਵਿੱਚ ਉਹਨੂੰ ਸਟੇਟ ਡਿਨਰ ਦਿੱਤਾ ਜਾਣਾ ਹੈ। ਬਹੁਤ ਜਿਹੜਾ ਸ਼ਾਨੋ ਸ਼ੌਕਤ, ਕਿਉਂਕਿ ਸਟੇਟ ਡਿਨਰ ਦੀਆਂ ਤਿਆਰੀਆਂ ਕਈ ਮਹੀਨੇ ਪਹਿਲਾਂ ਸ਼ੁਰੂ ਹੋ ਜਾਂਦੀਆਂ ਨੇ। 800 ਤੋਂ 1000 ਤੱਕ ਗੈਸਟ ਹੁੰਦੇ ਨੇ, ਉਹਨਾਂ ਨੂੰ ਭੇਜਿਆ ਜਾਂਦਾ ਹੈ ਇਨਵੀਟੇਸ਼ਨ, ਦੂਜਾ ਤੀਜਾ। ਇਹ ਬਹੁਤ ਵੱਡਾ ਆਨਰ ਹੁੰਦਾ ਕਿਸੇ ਨੂੰ ਤੁਸੀਂ ਸਟੇਟ ਗੈਸਟ ਦੇ ਤੌਰ ਤੇ ਇਨਵਾਈਟ ਕਰਦੇ। ਪਰ ਕੋਈ ਪੁੱਛਿਆ ਜਾ ਸਕਦਾ ਕਿਹੜੀ ਖੁਸ਼ੀ 'ਚ, ਕਿਹੜੀ ਖੁਸ਼ੀ 'ਚ? ਇਸ ਲਈ ਬਈ ਉਹਨੇ ਘੱਟ ਗਿਣਤੀਆਂ ਦਾ ਘਾਣ ਕੀਤਾ, ਇਸ ਲਈ ਕਿ ਉਸਨੇ 1 ਬਿਲੀਅਨ 400 ਮਿਲੀਅਨ ਲੋਕਾਂ ਨੂੰ ਪੋਲਰਾਈਜ਼ ਕੀਤਾ, ਜਿਹੜਾ ਜ਼ਿੰਮੇਵਾਰ ਹੈ ਜੁਡੀਸ਼ਰੀ ਦਾ ਗਲਾ ਘੁੱਟਣ ਲਈ। ਮੀਡੀਆ ਦੇ ਨਾਲ ਕੀ ਸਲੂਕ ਹੋ ਰਿਹਾ ਹੈ ਉਹ ਤੁਸੀਂ ਰਿਪੋਰਟਰ ਸੈਨ ਬਾਰਡਰਸ ਦੀ ਰਿਪੋਰਟ ਦੇਖੋ ਕਿ 160ਵੇਂ ਤੋਂ ਵੀ ਥੱਲੇ ਸਟੇਟਸ ਤੇ ਆ ਗਿਆ। ਸੋ ਐਸੀ ਕੀ ਉਪਲਬਧੀ ਹੈ ਜਾਂ ਕੀ ਪ੍ਰਾਪਤੀ ਹੈ ਜਾਂ ਕੀ ਐਸਾ ਇਹਨੇ ਕੱਦੂ 'ਚ ਤੀਰ ਮਾਰਿਆ ਹੈ ਕਿ ਅਮਰੀਕਾ ਨੂੰ ਇਹ ਲੱਗਦਾ ਹੈ ਕਿ ਬਈ ਇਹਨੂੰ ਇੰਨਾ ਸਿਰ ਤੇ ਚੜਾਉਣਾ। ਚਲੋ ਅਸੀਂ ਕਸ਼ਮੀਰੀ, ਬਾਕੀ ਸਾਡੇ ਜਿਹੜੇ ਨੇ ਦੂਸਰੇ, ਉਹ ਤਾਂ ਆਵਾਜ਼ ਚੁੱਕਣਗੇ, ਲੇਕਿਨ ਮੈਂ ਸਮਝਦਾ ਵੀ ਅਮਰੀਕਾ ਨੇ ਇਸ ਦੇ ਨਾਲ ਅਗੇਨ ਇਹ ਬਾਈਡਨ ਦੇ ਉੱਤੇ ਵੀ ਕਾਲਾ ਧੱਬਾ ਹੋਏਗਾ ਇਹਦੇ ਦੌਰ ਦੇ ਇਸ ਪਾਰਟ ਦੀ, ਔਰ ਅਮਰੀਕਾ ਦੇ ਲਈ ਵੀ ਹੋਏਗਾ। ਹਾਲਾਂਕਿ ਇਸ ਦੇ ਉੱਤੇ ਜਿਹੜੀ ਖਬਰ ਇਹਨਾਂ ਨੇ ਪਲਾਂਟ ਕੀਤੀ ਹੋਈ ਹੈ, PTI ਦੀ ਖਬਰ ਹੈ, ਉਹਦੇ 'ਚ ਸਗੋਂ ਜਿਹੜਾ ਇਹ ਤੇ ਉੱਤੇ ਕਮੈਂਟ ਕਰ ਰਿਹਾ ਰਿਕ ਰੋਸੋ, ਇਹ ਸੀਨੀਅਰ ਐਡਵਾਈਜ਼ਰ ਹੈ ਔਰ ਚੇਅਰ US ਇੰਡੀਆ ਪੈਸੀਫਿਕ ਸਟੱਡੀਜ਼ ਦੀ ਸੈਂਟਰ ਫॉर ਸਟ੍ਰੈਟੇਜਿਕ ਐਂਡ ਇੰਟਰਨੈਸ਼ਨਲ ਸਟੱਡੀਜ਼। ਉਹਨੇ ਕਿਹਾ ਇਟ ਇਜ਼ ਟੈਰੀਫਿਕ ਟੂ ਸੀ the Prime Minister being invited on an official state visit. Terrific. ਹੁਣ ਇਸ ਤੋਂ ਫਿਰ ਉਹ ਕਹਿ ਰਿਹਾ ਕਿ ਜੀ ਇਹ ਕਿਉਂਕਿ ਸ਼ਾਇਦ ਇਸ ਲਈ ਹੈ ਕਿ ਜੀ ਯੂਕਰੇਨ ਦੇ ਉੱਤੇ ਜਿਹੜਾ ਇੰਡੀਆ ਨੇ ਸਟੈਂਡ ਜਿਹੜਾ ਉਹ ਕਲੀਅਰ ਨਹੀਂ ਲਿਆ। ਹੁਣ ਇਹ ਤਾਂ ਪਨਿਸ਼ਮੈਂਟ ਹੋਣੀ ਚਾਹੀਦੀ ਹੈ। ਹੁਣ ਟਰਕੀ ਨੂੰ ਤੁਸੀਂ ਪਨਿਸ਼ ਕਰ ਰਹੇ ਹੋ ਕਿ ਉਹ S-400 ਉਹਨੇ ਰਸ਼ੀਆ ਤੋਂ ਲਈਆਂ, ਇੰਡੀਆ ਨੂੰ ਤੁਸੀਂ ਆਫ ਦਾ ਹੁੱਕ ਕਰ ਰਹੇ ਹੋ। ਅੱਛਾ। ਇੰਡੀਆ ਨਾ UN ਜਨਰਲ ਅਸੈਂਬਲੀ 'ਚ, ਨਾ ਸਿਕਿਉਰਿਟੀ ਕਾਉਂਸਲ 'ਚ, ਨਾ ਇੰਟਰਨੈਸ਼ਨਲ ਫੋਰਮਸ ਦੇ ਉੱਤੇ ਕੰਡੈਮ ਵੀ ਨਹੀਂ ਕਰਨ ਨੂੰ ਤਿਆਰ ਰਸ਼ੀਆ ਨੂੰ। ਤੇ ਇਧਰ ਅਮਰੀਕਾ ਨੇ ਇਵੇਂ ਹੈ ਜਿਵੇਂ ਯੂਕਰੇਨ ਦੇ ਮੁੱਦੇ ਤੇ ਸਭ ਕੁਝ ਦਾਅ ਤੇ ਲਾਇਆ ਹੋਇਆ, ਪਰ ਇਹ ਈਡਾ ਕਿਹੜਾ ਇਹਨਾਂ ਦਾ ਜਵਾਈ ਭਾਈ ਹੈ ਇਹ ਕਿ ਬਈ ਇਹਨੂੰ ਉਹਨਾਂ ਨੇ ਆਫ ਦਾ ਹੁੱਕ ਕੀਤਾ ਹੋਇਆ। ਸੋ ਇਹ ਸਾਰੇ ਦੇ ਥੱਲੇ ਜਿਹੜਾ ਉਹ ਕਿਆਸ ਰਾਈਆਂ ਹੁੰਦੀਆਂ ਰਹਿਣਗੀਆਂ। ਮੈਂ ਘੜੀ ਵੱਲ ਦੇਖ ਰਿਹਾ, ਮੈਂ ਯਵਾਰ ਸ਼ਾਹ ਸਾਹਿਬ ਦੀ ਚਿੱਠੀ ਪੜ੍ਹਨਾ ਚਾਹੁੰਦਾ ਸੀ, ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਫਿਰ ਸਾਡੇ ਬਾਕੀ ਸੈਗਮੈਂਟ ਉੱਡ ਜਾਣਗੇ। ਸੋ ਅਸੀਂ ਇਸ ਨੂੰ ਆਉਣ ਵਾਲੇ ਦਿਨਾਂ 'ਚ ਰੱਖਦੇ ਹਾਂ, ਪਰ ਇਹ ਅਸੀਂ ਆਪਣੇ ਸਾਰੇ ਹੀ ਜਿਹੜੇ ਸਾਡੇ ਕੌਮੀ ਐਕਟਿਵਿਸਟ ਨੇ, ਸਾਡੇ ਕਸ਼ਮੀਰੀ ਭੈਣ ਭਰਾ ਨੇ, ਦਲਿਤ ਨੇ, ਨਾਗੇ ਨੇ, ਮਨੀ, ਭਾਵੇਂ ਸਿੰਬੋਲਿਕ ਹੀ ਹੋਏ ਕਿ 22 ਜੂਨ ਦਾ ਦਿਨ ਆਪਣੇ ਕੈਲੰਡਰ ਤੇ ਮਾਰਕ ਕਰ ਲਓ। ਵਰਕਿੰਗ ਡੇ ਹੈ, ਪਰ ਵੱਡੀ ਗਿਣਤੀ ਦੇ ਵਿੱਚ ਵਾਈਟ ਹਾਊਸ ਦੇ ਸਾਹਮਣੇ ਪ੍ਰੋਟੈਸਟ ਹੋਣਾ। ਔਰ ਇਸ ਦੇ ਨਾਲ ਨਾਲ ਜਿਵੇਂ ਯਵਾਰ ਸ਼ਾਹ ਸਾਹਿਬ ਦਾ ਸੁਝਾਅ ਵੀ ਹੈ ਕਿ ਗੁਰਦੁਆਰਾ ਕਮੇਟੀਆਂ ਵੱਲੋਂ ਔਰ ਦੂਸਰਿਆਂ ਵੱਲੋਂ ਸਾਂਝੇ ਤੌਰ ਦੇ ਉੱਤੇ ਵਾਈਟ ਹਾਊਸ ਨੂੰ ਲੈਟਰ ਕੈਂਪੇਨ ਜਾਂ ਦੂਜਾ ਉਸ ਦੇ ਉੱਤੇ ਅਸੀਂ ਕੰਮ ਕਰ ਰਹੇ ਹਾਂ। ਔਰ ਇਹ ਬੜਾ ਜ਼ਰੂਰੀ ਹੈ ਕਿ ਅਮਰੀਕਾ ਸਾਡਾ ਮੁਲਕ ਹੈ, ਔਰ ਜੇ ਮੁਲਕ ਦੀ ਕਿਆਦਤ ਜਾਂ ਲੀਡਰਸ਼ਿਪ ਗਲਤ ਫੈਸਲੇ ਲੈਂਦੀ ਹੈ ਤੇ ਇਹ ਵੀ ਅਮਰੀਕਾ ਦੀ ਬਿਊਟੀ ਹੈ। ਸਾਨੂੰ ਸਾਡਾ ਕਨਸਟੀਟਿਊਸ਼ਨ ਇਹ ਹਕੂਕ ਦਿੰਦਾ ਹੈ ਕਿ ਉਹਨਾਂ ਨੂੰ ਅਸੀਂ ਚੈਲੰਜ ਕਰ ਸਕਦੇ ਹਾਂ। ਸੋ ਇਹ ਚੈਲੰਜ ਕਰਨਾ ਬਣਦਾ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਤਨ ਬ੍ਰੇਕ ਫਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।